ਦੁਕਾਨ ਖੋਲੀ ਆ? ਦੁਕਾਨ ਖੋਲੀ ਕੰਮ ਨਹੀਂ ਕਰਨਾ ਤੇ ਇੱਥੇ ਬੰਦੇ 5-7 10 ਇਕੱਠੇ ਹੋ ਜਾਂਦੇ ਫੇਰ ਬੰਦੇ ਫਿਰ ਆਪੇ ਫੜ ਕੇ ਲੈ ਜਾਣੇ ਆ ਕੇ। ਉਹਨਾਂ ਨੂੰ ਲੈ ਕੇ ਜਾ, ਤੈਨੂੰ ਨਹੀਂ ਲੈ ਕੇ ਜਾਣਗੇ? ਨਹੀਂ ਮੈਨੂੰ ਮਾਫੀ ਹੈ। ਤੈਨੂੰ ਮਾਫੀ ਆ? ਹਾਂਜੀ ਹਾਂਜੀ ਜੀ ਸਰ, ਤੁਸੀਂ ਕੀ ਕਰ ਰਹੇ ਇੱਥੇ? ਮੈਂ ਸਰ ਜੀ ਇਹ ਝਾਲ ਤੋਂ ਬੱਚਿਆਂ ਦੀ ਗੋਲੀਆਂ ਐਪੀਵਾਲ ਵਗੈਰਾ ਲੈ ਕੇ ਆਇਆ। ਅੱਛਾ ਹਾਂਜੀ, ਤੇ ਮੈਂ ਰੇੜੀ ਲਾਣਾ ਵਾ, ਅੱਛਾ ਮਜ਼ਦੂਰ ਆਦਮੀ ਹੈਗਾ ਸਰ ਜੀ। ਅੱਛਾ। ਤੇ ਮੈਂ ਸਿਰਫ ਚਾਹ ਦੀ ਤੁਹਾਡਾ ਤਲਬ ਮਾਸਕ ਕਿੱਥੇ ਹੈ? ਜੀ ਮਾਸਕ ਕਿੱਥੇ ਮੂੰਹ ਦਾ? ਸਰ ਜੀ, ਗਰਦਾ ਨਹੀਂ ਪੂਰਾ ਹੁੰਦਾ ਤੇ ਮਾਸਕ ਕਿੱਥੋਂ ਲਵਾਂ ਮੈਂ? 20 ਰੁਪਏ ਦਾ ਮਾਸਕ ਆ। ਆ ਚਾਹ ਕਿੰਨੇ ਦੀ ਆ? ਚਾਹ 50 ਰੁਪਏ 50 ਰੁਪਏ ਦੀ ਚਾਹ। ਮੈਂ ਵੀ ਉਧਾਰ ਹੀ ਲਈ ਆ ਉਹਨਾਂ ਕੋਲੋਂ, ਕੱਲ ਨੂੰ ਦਾਂਗਾ ਪੈਸੇ। ਇਹ 20 ਰੁਪਏ ਦਾ ਮਾਸਕ ਆ, ਤੁਸੀਂ ਮੈਨੂੰ ਕਹਿੰਦੇ ਮਾੜਾ ਬੰਦਾ ਮੈਂ। ਚਲੋ ਸਰ ਜੀ, ਕੱਲ ਨੂੰ ਲੈ ਇਹ ਲਾਂਗਾ। 30 ਰੁਪਏ ਦੀ ਚਾਹ ਤੁਸੀਂ ਪੀ ਗਏ ਆ। ਸਰ ਜੀ ਹੁਣ ਕੀ ਇਹ ਕਰੀਏ? ਧਾਰ ਦਿੱਤੀ ਚਾਹ? ਨਵਾਂ ਦਿੱਤੀ ਹੈ। ਇਹ ਚਾਹ ਧਾਰ ਦਿੱਤੀ? ਨਹੀਂ ਨਵਾਂ ਤਾਂ ਹਾਂਜੀ, ਤੁਸੀਂ ਕਹਿੰਦੇ ਧਾਰ ਆ? ਨਹੀਂ, ਉਧਾਰ ਪੀ ਦੀ ਆ ਉਹਨਾਂ ਕੋਲੋਂ। ਨਹੀਂ ਇਹ ਤਾਂ ਨਹੀਂ ਨਾ ਧਾਰ। ਸਰ ਜੀ, ਉਹ ਜਿਹੜੇ 15 ਰੁਪਏ ਜਿਹੜੇ ਬੱਚੇ ਸੀ ਉਹ ਮੈਂ ਚਾਹ ਲੈ ਲਈ ਹੈਗੀ। ਐਂਦਾ ਤਾਂ ਮੈਂ ਲਾ ਲਾਂਗਾ, ਮਿਹਰਬਾਨੀ ਹੈ ਤੁਹਾਡੀ ਸਰ ਜੀ। ਤੁਹਾਨੂੰ ਪਤਾ ਹੈ ਕੀ ਰੌਲਾ ਚੱਲ ਰਿਹਾ? ਪਤਾ ਜੀ, ਕੋਈ ਇਹਦੇ ਬਾਰੇ ਪਤਾ? ਜੀ, ਕੀ ਭਲਾ ਦੱਸੋ ਹਾਂ। ਇਹ ਕਨੋਰੇ ਵਾਰਸ ਦੀ। ਕਿਹੜਾ? ਕਨੋਰਾ ਵਾਰਸ ਕਨੋਰਾ? ਹਾਂ, ਇਹ ਜਿਹੜਾ ਕਨੋਰਾ ਵਾਇਰਸ ਆ ਇਹ ਕੀ ਕਰਦਾ ਤੁਹਾਨੂੰ ਪਤਾ? ਜੀ, ਕੀ ਕਰਦਾ ਦੱਸੋ? ਬੰਦੇ ਮਾਰੇ। ਕਿੱਦਾਂ? ਇਹ ਪਤਾ ਨਹੀਂ ਹੈ ਸਰ ਜੀ, ਸਿੱਧੇ ਸਾਦੇ ਬੰਦੇ ਹੈ। ਕਿਹੜੇ ਬੰਦੇ ਮਾਰਦਾ, ਕਿੱਦਾਂ ਮਾਰਦਾ, ਤੁਹਾਨੂੰ ਕੁਝ ਪਤਾ? ਨਹੀਂ ਨਹੀਂ ਪਤਾ? ਇਲਮ ਹੀ ਕੋਈ। ਚਾय ਪੀਣੀ ਤੇ ਪੀ ਲਓ, ਕੱਲ ਨੂੰ ਦੇ ਦਾਂਗੇ ਪੈਸੇ। ਧਾਰ ਮੈਨੂੰ ਪਿਆਓਗੇ? ਹਾਂਜੀ, ਉਹ ਕਹਿੰਦਾ ਮੈਂ ਕਰਨਾ ਹੀ ਨਹੀਂ ਧਾਰ। ਨਹੀਂ ਕਰ ਲੈਂਦੇ ਉਹ। ਯਾਰ ਤੂੰ ਧਾਰ ਚਾਹ ਪਿਆਏਗਾ ਮੈਨੂੰ ਚਾਚਾ? ਨਹੀਂ 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 ਧਾਰ ਵਾਲਾ ਕੰਮ ਹੀ ਬੰਦ ਹੈ। ਲਓ ਚਲੋ ਪਿਆਓ ਚਾਹ। ਹੁਣ ਪੈਸੇ ਨਗਦ ਹੁਣ ਕਿੰਨਾ ਦੇਣੇ? ਨਗਦ ਵਾਲਾ ਹਿਸਾਬ? ਨਗਦ ਤੇ ਹੁਣ ਕੋਈ ਨਹੀਂ ਹੈ ਸਰ ਜੀ। ਜਿਹੜਾ ਮੈਂ ਰੋਟੀਆਂ ਰਾਟੀਆਂ ਲਈਆਂ ਸੀ ਉਹ ਵੀ ਘਰ ਪਈਆਂ, ਕਬਾੜਖਾਨਾ ਬੰਦ ਹੈਗਾ। 12 ਚਾਚਾ ਜੀ ਤੁਸੀਂ ਮਾਸਕ ਲਵੋ ਸਵੇਰੇ। ਅੱਛਾ ਜੀ, 30 ਰੁਪਈਆਂ ਦਾ ਹੁੰਦਾ ਇਦਾਂ ਦਾ। ਠੀਕ ਹੈ। 30-35 ਦਾ। ਠੀਕ ਹੈ, ਇਹ ਲਵੋ, ਬਹੁਤ ਅੱਛਾ। ਤੁਹਾਡੀ ਮਿਹਰਬਾਨੀ ਆ। ਠੀਕ ਹੈ। ਇਹ ਜਿਵੇਂ ਉਹ ਕਦੀ ਸੁਣਿਆ ਜਿਹੜੀ ਇੱਕ ਬਿਮਾਰੀ ਬੰਦੇ ਨੂੰ ਲੱਗੀ ਹੁੰਦੀ ਹੈ ਤੇ ਉਹ ਕਿਸੇ ਨੂੰ ਨਾਲ ਉਹਦੇ ਜਿਹੜਾ ਮਿਲਦਾ ਜਾਂ ਉਹਦੇ ਨਾਲ ਜੀ। ਪੈਂਦਾ ਤੇ ਉਹਨੂੰ ਵੀ ਲੱਗ ਜਾਂਦੀ ਹੈ। ਠੀਕ ਹੈ, ਪਤਾ? ਠੀਕ ਹੈ, ਚਾਹ ਠੰਡੀ ਹੋ ਰਹੀ ਹੈ? ਕੋਈ ਗੱਲ ਨਹੀਂ। ਚਾਹ ਠੰਡੀ ਹੋ ਰਹੀ ਹੈ ਉਹ ਫੇਰ ਗਰਮ ਕਰ ਦੇਗਾ, ਕੋਈ ਨਹੀਂ। ਤੇ ਸਵੇਰੇ ਮਾਸ ਹੀ ਲੱਗਾ ਹੋਇਆ ਨਜ਼ਰ ਆਏਗਾ, ਰੇੜੀ ਇੱਥੇ ਖੜੀ ਕਰੀ ਦੀ ਤੇ ਤੁਹਾਨੂੰ ਚਾਹ ਵੀ ਪਿਲਾਵਾਂਗਾ, ਨਾਲੇ ਮਾਸ ਲੱਗਾ ਹੋਏ। ਓਕੇ, ਠੀਕ ਹੋ ਗਿਆ। ਠੀਕ ਆ। ਤਾਂ ਇਹ ਜਿਹੜੀ ਬਿਮਾਰੀ ਫੈਲੀ ਹੈ ਕੀ ਆ? ਸਰ ਕੁਛ ਨਹੀਂ, ਸਾਡੇ ਲੋਕਾਂ ਦਾ ਇੱਕ ਵਹਿਮ। ਅੱਛਾ ਠੀਕ ਹੈ, ਇਹ ਲੋਕ ਲਕੀਰ ਦੇ ਫਕੀਰ। ਅੱਛਾ। ਜਿੱਥੇ ਕੋਈ ਇੱਕ ਲਾ ਦਿੰਦਾ ਸਾਰੇ ਉੱਤੇ ਲਾ ਦਿੰਦੇ। ਤੁਸੀਂ ਇਹ ਦੇਖੋ ਮਾਸਕ ਕੀ ਤੁਹਾਨੂੰ ਜਰਾਸੀਮ ਤੋਂ ਬਚਾਏਗਾ ਅਗਰ ਤੁਹਾਨੂੰ ਐਂਟਰੀ ਕਰਨੀ ਹੋਈ ਤੇ। ਸਹੀ ਲੇਕਿਨ ਨਹੀਂ, ਇਹਨਾਂ ਦਾ ਰੱਬ ਤੋਂ ਭਰੋਸਾ ਉੱਠ ਗਿਆ ਲੋਕਾਂ ਨੂੰ। ਸਹੀ ਲੇਕਿਨ ਇੱਕ ਦੂਜਾ ਕੰਮ ਕਰ ਰਿਹਾ, ਤੀਜਾ ਕਰ ਰਿਹਾ। ਤੋਂ ਕਈ ਜਿਹੜੇ ਸਹੀ ਨਹੀਂ ਜਿਹੜਾ ਔਰ ਲੱਖ ਰੁਪਏ ਦਾ ਰਾਸ਼ਨ ਘਰ ਪਵਾਇਆ ਵਾ। ਸਹੀ। 6 ਮਹੀਨੇ ਵੀ ਬੈਠੇ ਆ, ਉਹਨਾਂ ਨੂੰ ਕਹਾ ਸਹੀ। ਉਹ ਸਾਡੇ ਵਰਗਿਆਂ ਨੂੰ ਜਿਹਨਾਂ ਨੇ ਤੁਰ ਫਿਰ ਕੇ ਕਮਾਣਾ ਰੋਜ਼ ਦਾ ਖਾਣਾ। ਇਹ ਜਰਾਸੀਮ ਦਾ ਨਾਮ ਕੀ ਆ? ਇਹਨੂੰ ਜੀ ਕਰੋਨਾ ਕਿਹਾ ਜਾਂਦਾ, ਪਤਾ ਨਹੀਂ ਕਿਹੜੇ ਕਿਸ ਮੈਗਨਾ ਵਗੈਰਾ ਨੇ ਇਹਨੂੰ ਕਿਹਾ ਗਿਆ ਔਰ ਇਜਾਦ ਕੀਤਾ ਗਿਆ ਤੇ ਹਵਾ ਡਾਤੀ ਗਈ ਆ ਜੀ। ਇਹ ਬਿਮਾਰੀ ਇਹ ਕਰਦਾ ਕੀ ਆ? ਇਹ ਜੀ ਅੰਦਰ ਜਸਾਮਤ ਦੇ ਕਹਿੰਦੇ ਜੀ ਅੰਦਰ ਜਾਂਦਾ ਵਾ ਹਵਾ ਦੇ ਜ਼ਰੀਏ, ਉਹ ਅੰਦਰ ਕੱਟਦਾ ਜਾਂਦਾ ਵਾ। ਇਸ ਤਰ੍ਹਾਂ ਹੁੰਦਾ ਵਾ ਜਿਸ ਤਰ੍ਹਾਂ ਸੱਪ ਲੱਭਾ ਹੋ ਜਾਂਦਾ ਵਾ। ਅੱਛਾ ਉਹ ਥੱਲੋਂ ਐਂਟਰੀ ਉੱਥੋਂ ਹੀ ਹੁੰਦੀ ਆ ਤੇ ਬਸ ਬੰਦਾ ਫਾਰਗ ਹੋ ਜਾਂਦਾ। ਉਹ ਅੰਦਰ ਹੁੰਦਾ ਫਾਰਗ। ਤੁਸੀਂ ਇੰਨੀ ਰਾਤ ਨੂੰ ਕੀ ਕਰ ਰਹੇ ਹੋ ਬਾਹਰ? ਸਰ ਸਾਨੂੰ ਕੀ ਕਹਾਂ, ਦਿਨ ਨੂੰ ਬੰਦਾ ਕੋਈ ਨਹੀਂ ਨਜ਼ਰ ਆਉਂਦਾ, ਕੁੱਤੇ ਪਿੱਛੇ ਦੌੜਾ ਲਾਉਂਦੇ ਆ। ਅਸੀਂ ਅੱਗੇ ਹੁੰਦੇ, ਕੁੱਤੇ ਪਿੱਛੇ ਹੁੰਦੇ ਆ। ਤੇ ਤੁਸੀਂ ਕਰੋਨਾ ਵੇਖਿਆ ਵਾ? ਨਹੀਂ। ਕਿਦਾਂ ਦਾ ਵਾ ਇਹ? ਇਹ ਜੀ ਸੁਣਿਆ ਗਿਆ ਜੀ ਹਵਾ ਟਾਈਪ। ਸਰ ਜਿਹਦੇ ਮੂੰਹ 'ਚ ਵੀ ਦੇਖ ਲਓ, ਅਮੀਰ ਦੇ ਗਰੀਬ ਦੇ ਹਰ ਜਗ੍ਹਾ ਜਿੱਥੇ ਵੀ ਤੁਸੀਂ ਚੈੱਕ ਕਰ ਲਓਗੇ ਉੱਥੇ ਕਰੋਨਾ ਵਾਇਰਸ ਹੀ ਲਿਖਿਆ ਵਾ। ਵਾਇਰਸ ਹੀ ਲਿਖਿਆ ਕਿਨੇ ਆ? ਲਿਖਿਆ ਉਹਨਾਂ ਨੇ ਜਿਹੜੇ ਬਗੈਰਤ ਜਿਨ੍ਹਾਂ ਨੇ ਅੰਦਰੋਂ ਸਾਰਿਆਂ ਧਮਕਾਇਆ ਗਿਆ ਵਾ। ਇਹ ਕੁਛ ਵੀ ਨਹੀਂ ਗਾ। ਤੁਹਾਨੂੰ ਪਤਾ ਕਿ ਕਰੋਨਾ ਦੀ ਵਜ੍ਹਾ ਤੋਂ 3-4 ਤਲਾਕਾਂ ਵੀ ਹੋਈਆਂ? ਸਰ ਇਹ ਇੱਕ ਵਹਿਮ। ਅੱਛਾ, ਠੀਕ ਹੈ। ਤਲਾਕ ਇੱਕ ਵਹਿਮ ਆ। ਇਹ ਕੀ ਹੈ ਕਿ ਵੀ ਕਰੋਨਾ ਇਹ ਮੈਂ ਕਿਹਨੂੰ ਆ ਜੀ, ਵਾਈਫ ਨੂੰ ਆ। ਉਹਨਾਂ ਕਹਾ ਮੇਰੇ ਪੂਰੇ ਖਾਨਦਾਨ ਨੂੰ ਨਾ ਹੋ ਜੇ। ਉਹਨੂੰ ਇਹ ਨਹੀਂ ਕਿ ਉਹਨੂੰ ਕੰਟਰੋਲ ਕੀਤਾ ਜਾਏ। ਇੱਕ ਬੰਦਾ ਕਹਿੰਦਾ ਕਰੋਨਾ ਗਲਾ ਘੁੱਟ ਕੇ ਮਾਰਦਾ। ਨਹੀਂ ਸਰ, ਇਹ ਗਲਤ ਗੱਲ ਹੈ। ਅਗਰ ਇਸ ਤਰ੍ਹਾਂ ਹੋਵੇ ਤਾਂ ਤੁਹਾਨੂੰ ਹਰ 4 ਕਦਮ ਤੇ ਬੰਦਾ ਪਿਆ ਨਜ਼ਰ ਆਵੇ। ਅੱਛਾ ਜੀ, ਹਾਂਜੀ। ਉਹ ਕਿਉਂ? ਇਹ ਸਿਰਫ ਕੁਛ ਵੀ ਨਹੀਂਗਾ, ਜਿਹਦੀ ਵਜ੍ਹਾ ਤੋਂ ਸਿਰਫ ਇੱਕ ਮੌਤ ਜਿਹੜੀ ਆ ਨਾ ਰੱਬ ਨੇ ਜਿੰਨੀ ਲਿਖੀ ਆ ਅੱਛਾ, ਉਹ ਪੂਰੀ ਹੋ ਜਾਂਦੀ, ਚਾਹੇ ਉਹ ਕਿਸੇ ਤਰੀਕੇ ਹੋ ਜੇ। ਨਹੀਂ ਤੁਹਾਨੂੰ ਹਕੂਮਤ ਨੇ ਕਿਹਾ ਅੰਦਰਾਂ ਰਹੋ, ਤੁਸੀਂ ਹਕੂਮਤ ਦੀ ਗੱਲ ਤੇ ਮੰਨੋ। ਤੁਹਾਡਾ ਰੱਬ ਤੇ ਕਿੰਨਾ ਕੁ ਸਰ ਅੰਦਰ ਰਹਿੰਦੇ ਆ, ਉੱਪਰ ਛੱਤ ਨੂੰ ਕਹਾਂਗੇ ਕਿ ਛੱਤ ਰੋਟੀ 2 ਸੁੱਟਦੇ ਬੱਚੇ ਕੋ ਭੁੱਖੇ ਆਪਾਂ ਦੁੱਧ ਲੈ ਆਇਆ ਜਾ। ਅੱਲਾ ਹਰ ਜਗ੍ਹਾ ਵਾ ਜੀ। ਤੇ ਤੁਸੀਂ ਕੀ ਵੇਚਣ ਕੀ ਡਏ ਹੋ? ਕੁਛ ਨਹੀਂ ਵੇਚਦਾ, ਮੈਂ ਘੁਬਾਰੇ ਵੇਚਦਾ ਸਰ। ਅੱਛਾ, ਠੀਕ ਹੈ। ਤੇ ਕਿੰਨੇ? 2 ਹੀ ਵੇਚਣੇ ਬਸ? ਨਹੀਂ ਸਰ 6 ਵੇਚੇ, ਤਕਰੀਬਨ 10 ਦਾ ਡਾਲਾ 100 ਬਣਦੇ ਬੱਚੇ ਦਾ ਦੁੱਧ ਆ ਜਾਂਦਾ ਵਾ। ਚਲੋ ਅੱਲਾਹ ਤਾਲਾ ਤੁਹਾਨੂੰ ਜ਼ਿਆਦਾ ਦੇਵੇ, ਅੱਲਾਹ ਪਾਕ ਜ਼ਿਆਦਾ ਰਿਜ਼ਕ ਹਲਾਲ ਦੇਵੇ।
ਬਹੁਤ ਸ਼ੁਕਰੀਆ ਸਰ, ਬਹੁਤ ਥੈਂਕ ਯੂ। ਰੱਬ ਹੀ ਸਮਝਾਵੇ। ਆਮੀਨ ਜੀ, ਹਾਂ। ਅੱਛਾ ਮੈਨੂੰ ਇੱਕ ਗੱਲ ਦੱਸੋ, ਆ ਜਿਹੜੀ ਵਬਾ ਫੈਲੀ, ਬਿਮਾਰੀ ਫੈਲੀ ਤਾਂ ਜੀ ਮੈਨੂੰ ਨਹੀਂ ਪਤਾ ਜੀ, ਕਿਹਨੂੰ ਪਤਾ ਕਿਹਨੂੰ ਆ ਫਿਰ? ਅੱਲਾਹ ਪਾਕ ਨੂੰ। ਤੇ ਤੁਸੀਂ ਇੱਥੇ ਕੀ ਕਰਨ ਡਏ ਆ? ਅੰਦਰ ਮੈਂ ਆ ਤੇ ਜਾਓ, ਰੋਟੀ ਖਾ ਰਿਹਾ ਭਾਈ। ਰੋਟੀ ਖਾ ਲਓ, ਮੈਂ ਕਿਹੜਾ ਖੋਲੀ ਆ। ਤੁਸੀਂ ਆਹ ਜਿਹੜਾ ਕਰੋਨਾ ਬਿਮਾਰੀ ਹੈ ਤੋਂ ਬਚਣ ਵਾਸਤੇ ਕੀ ਕਰਨਾ ਚਾਹੀਦਾ? ਚਾਚਾ ਜੀ ਨੇ ਗੁੱਸੇ 'ਚ ਕਾਤੋਂ? ਤਬੀਅਤ ਸੇ ਤਾਂ ਠੀਕ ਆ? ਨਹੀਂ ਕਰੋਨਾ ਤੁਸੀਂ ਦੇਖਿਆ ਵਾ? ਕਰੋਨਾ ਕਿੱਦਾਂ ਦਾ ਵਾ? ਕਰੋਨਾ ਕੀ ਕਰਦਾ ਵਾ? ਇਹ ਕੀ ਤੁਹਾਨੂੰ ਕੁਝ ਨਹੀਂ ਪਤਾ? ਨਹੀਂ ਹਕੂਮਤ ਸਾਡੀ ਕਹਿਣ ਦੀ ਘਰਾਂ ਦੇ ਵਿੱਚ ਰਹੋ, ਤੁਸੀਂ ਘਰਾਂ 'ਚ ਕਿਉਂ ਨਹੀਂ ਰਹਿਣ ਡਏ? ਅਸੀਂ ਘਰ 'ਚ ਹਾਂ, ਇਹ ਘਰ ਵਾ? ਚੱਲੇ ਘਰ ਅਸੀਂ ਇਹ ਸਬਜ਼ੀ ਤੁਸੀਂ ਕਿਸੇ ਦੇ ਘਰ ਆ ਕੇ ਬੈਠੇ ਆ? ਉਹ ਸਬਜ਼ੀ ਲੈ ਕੇ ਚੱਲੇ ਹਾਂ ਸਬਜ਼ੀ ਇੰਨੀ ਰਾਤ ਨੂੰ ਚੱਲੇ ਕਿੱਥੇ ਹੁਣ? ਘਰ। ਤਾਂ ਫਿਰ ਗੱਲ ਤਾਂ ਸੁਣ ਲਓ। ਭਾਈ ਬੱਚਿਆਂ 'ਚ ਚੱਲਿਆ ਮੈਂ, ਹਾਂ ਦੋ ਸ਼ਾਇ ਲਵਾਂਗਾ। ਅੱਛਾ ਕਰੋਨਾ ਕੋ ਬਚਣਾ ਕਿੱਦਾਂ ਚਾਹੀਦਾ? ਲਓ ਨਾਜ਼ਰੀਨ ਨੇ ਸਵਾਲ ਜਵਾਬ ਨਹੀਂ ਤੇ ਲੰਗਰ ਕੀਤਾ ਤਾਂ ਨਿਕਲ ਗਏ।